ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਮਿੰਟੂ ਗੁਰੂ ਸਰੀਆ ਜੀ। ਮਿੰਟੂ ਜੀ, ਜੀ ਨੂੰ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਹਨ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਕ੍ਰਿਸ਼ਨ ਤੋਂ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ। ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ। ਪਰਮਜੀਤ ਕੌਰ ਰੰਗੀ, ਵੈਕਾਵਿਲ, ਹਰਨੇਕ ਸਿੰਘ ਪਾਵਲਾ, ਇੰਡੀਅਨ ਕੁਜ਼ੀਨ, ਰੈਂਟਨ, ਵਾਸ਼ਿੰਗਟਨ। ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ। ਕਾਲ ਅਜੀਤ ਟਟਵਾਲ 559-374-4541। ਇਹਨਾਂ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਕਹਿੰਦੇ ਸਿੰਗਲਾ ਨਾ ਲੱਭਿਆ, ਹੁਣ ਸਰਕਾਰ ਭਗੌੜਾ ਐਲਾਨੇਗੀ। ਜੀ ਦੇਖੋ, ਸਿੰਗਲੇ ਦਾ ਨਾਮ ਆਇਆ ਸੀਗਾ ਟਰਾਂਸਪੋਰਟੇਸ਼ਨ ਘੁਟਾਲੇ ਦੇ ਵਿੱਚ। ਆਵਾਜਾਈ ਘੁਟਾਲਾ ਹੈ ਜਿਹੜਾ, ਜਿਹਦੇ ਵਿੱਚ ਆਸ਼ੂ ਤੇ ਕੁਝ ਹੋਰ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਹੋਏ ਆ। ਹਾਲਾਂਕਿ ਉਹਦੇ ਵਿੱਚ ਇੱਕ ਚੀਜ਼ ਮੈਂ ਤੁਹਾਨੂੰ ਦੱਸ ਦਿਆਂ ਕਿ ਆਸ਼ੂ ਤੇ ਇੱਕ ਹੋਰ ਮੁਕੱਦਮਾ ਵੀ ਪਾ ਦਿੱਤਾ ਸੀ ਇਹਨਾਂ ਨੇ, ਨਵਾਂ ਸ਼ਹਿਰ। ਉੱਥੇ ਵੀ ਇੱਕ ਇਸੇ ਤਰ੍ਹਾਂ ਦਾ ਕਥਿਤ ਘੁਟਾਲਾ ਹੋਇਆ ਸੀਗਾ। ਤਾਂ ਇਹ 2-3 ਬੰਦੇ ਐਸੇ ਸਨ ਜਿਨ੍ਹਾਂ ਨੂੰ ਸਮਝਿਆ ਜਾਂਦਾ ਹੈ ਕਿ ਇਹ ਮਤਲਬ, ਹੁਣ ਦੇਖੋ ਕਥਿਤ ਤੌਰ ਤੇ ਕਹਾਣੀ ਹੈ, ਆਪਾਂ ਕੋਈ ਜੱਜ ਨਹੀਂ ਹੈਗੇ। ਜੋ ਕਹਾਣੀ ਬਿਆਨ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਜਾਂ ਬਣਾਈ ਗਈ ਆ, ਕਿ ਅਗਾਂਹ ਬੰਦੇ ਸੀ, ਜਿਵੇਂ ਮਤਲਬ ਕਿ ਠੇਕੇਦਾਰ ਗਾਂਹ ਇਹ ਅਫਸਰਾਂ ਨੂੰ ਦਿੰਦੇ ਸਨ, ਅਫਸਰ ਗਾਂਹ ਅੱਗੇ ਲਿਆਂ ਨੂੰ ਦਿੰਦੇ ਸਨ। ਇਸ ਤਰ੍ਹਾਂ ਮਤਲਬ ਕਿ ਚੇਨ ਸਿਸਟਮ ਚੱਲਦਾ ਸੀਗਾ। ਤਾਂ ਉਹਦੇ ਚ ਸਿੰਗਲਾ ਦਾ ਜ਼ਿਕਰ ਆਇਆ ਵਿਸ਼ੇਸ਼ ਤੌਰ ਤੇ ਕਿ ਆਰ.ਕੇ. ਸਿੰਗਲਾ ਜਿਹੜਾ ਆ, ਉਹਨੇ ਬਹੁਤ ਵੱਡੇ ਪੱਧਰ ਤੇ ਚੂਨਾ ਲਾਇਆ। ਤਕਰੀਬਨ ਕਿਹਾ ਜਾਂਦਾ ਹੈ ਕਿ 100 ਕਰੋੜ ਰੁਪਏ ਦਾ ਚੂਨਾ ਇਹਨੇ ਲਾਇਆ ਬੰਦੇ ਨੇ, ਪਰ ਸਰਕਾਰ ਹੱਥ ਮਲਦੀ ਰਹਿ ਗਈ। ਇਹ ਨਿਕਲ ਗਿਆ। ਅਸਲ ਚ ਦੱਸਦੇ ਆ ਕਿ ਇਹਨੇ ਕਈ ਸਾਲ ਪਹਿਲਾਂ ਹੀ ਕੈਨੇਡਾ ਦੇ ਵਿੱਚ ਪੀਆਰ ਲੈ ਲਈ ਸੀਗੀ, ਪਰ ਬਾਵਜੂਦ ਇਸ ਤੇ ਤੁਸੀਂ ਹਿਸਾਬ ਲਾ ਲਓ ਕਿ ਪੀਆਰ ਲੈ ਕੇ ਜੌਬ ਕਰਦਾ ਰਿਹਾ। 100 ਕਰੋੜ ਰੁਪਏ ਦੇ ਕਰੀਬ ਇਹ ਉਤਲੀ ਕਮਾਈ ਕਰ ਗਿਆ। ਹੁਣ ਇਹਦੇ ਵਿੱਚ ਦਿਲਚਸਪ ਇੱਕ ਗੱਲ ਹੋਰ ਨਿਕਲੀ ਹੈ ਕਿ ਜਿਹੜੇ ਬੰਦੇ ਨੇ, ਮਤਲਬ ਕਿ ਜਿਸ ਅਧਿਕਾਰੀ ਨੇ ਇਹਦੇ ਖਿਲਾਫ ਹੁਕਮ ਦਿੱਤੇ ਸਨ ਇਨਵੈਸਟੀਗੇਸ਼ਨ ਦੇ ਕਿਸੇ ਸਮੇਂ, ਮਤਲਬ ਕਿ ਜਦੋਂ 2017 ਦੇ ਵਿੱਚ ਨਾ ਰਈਏ ਦੇ ਵਿੱਚ, ਅੰਮ੍ਰਿਤਸਰ ਦੇ ਵਿੱਚ ਸਿੰਗਲਾ ਨੂੰ ਚਾਰਜਸ਼ੀਟ ਕੀਤਾ ਗਿਆ। ਇਹਦੇ ਚ ਉਸਨੇ 10 ਕਰੋੜ ਦਾ ਘੁਟਾਲਾ ਕੀਤਾ ਸੀਗਾ। ਫਿਰ ਬੰਗੇ ਦੇ ਵਿੱਚ 25 ਕਰੋੜ ਦੇ ਘੁਟਾਲੇ ਦਾ ਜ਼ਿਕਰ ਆਇਆ, ਇਹ ਵੀ ਸ਼ਾਇਦ 2017 ਦੀ ਗੱਲ ਹੈ। ਫਿਰ ਉਸ ਤੋਂ ਬਾਅਦ ਰੂਲ ਜਿਹੜਾ 10 ਹੁੰਦਾ, ਉਹਦੇ ਚ ਸਿੰਗਲਾ ਦੇ ਖਿਲਾਫ ਇਨਵੈਸਟੀਗੇਸ਼ਨ ਦੇ ਹੁਕਮ ਦਿੱਤੇ ਗਏ। ਤਰਨਤਾਰਨ ਦਾ ਵੀ ਇੱਕ ਮਾਮਲਾ ਸੀ। ਇਹ ਸਾਰੇ ਲਾ ਲਓ ਕਿ ਤਕਰੀਬਨ 17 ਦੇ ਹੀ ਆ। ਤਾਂ ਇਹਦੇ ਵਿੱਚ ਮਤਲਬ ਕਿ ਖਾਸੀ ਰਕਮ ਜੁੜ ਗਈ। ਜੇ ਹੁਣ ਦੇਖੀਏ ਤਾਂ ਤਕਰੀਬਨ ਇਹ ਸਾਰਾ ਕੁਛ ਹੈ ਜਿਹੜਾ। ਤਾਂ ਚੌਥਾ ਕੇਸ ਕੀ ਹੋ ਗਿਆ? 3 ਤੇ ਘਪਲਿਆਂ ਦੇ ਹੋ ਗਏ, 50 ਕਰੋੜ, 25 ਕਰੋੜ, 10 ਕਰੋੜ, ਏਦਾਂ ਲਾ ਲਓ ਵੀ ਤਕਰੀਬਨ 100 ਕਰੋੜ ਦੀ ਰਕਮ ਬਣ ਗਈ। ਪਰ ਚੌਥਾ ਕੇਸ ਕਿਹੜਾ ਹੋ ਗਿਆ ਇਹਦੇ ਖਿਲਾਫ? ਕਿ ਕੈਨੇਡਾ ਦੇ ਵਿੱਚ ਇਹਨੇ ਪੀਆਰ ਲੈ ਲਈ। ਤਾਂ ਜਿਹੜੀ ਇਹਦੇ ਖਿਲਾਫ ਚਾਰਜਸ਼ੀਟ ਸੀਗੀ, ਉਹ ਜਿਹੜੇ ਬੰਦੇ ਨੇ ਮਤਲਬ ਕਿ ਇਨਵੈਸਟੀਗੇਸ਼ਨ ਦੇ ਹੁਕਮ ਦਿੱਤੇ ਤੇ ਉਹਨੇ ਮੁੜ ਕੇ ਇਹਨੂੰ ਕਲੀਨ ਚਿੱਟ ਦੇ ਦਿੱਤੀ। ਤਾਂ ਹਿਸਾਬ ਲਾ ਲਓ ਕਿ ਜਿਹੜਾ ਬੰਦਾ, ਵੈਸੇ ਇਹ 4 ਵਾਰੀ ਕਹਿੰਦੇ ਕਿ ਚਾਰਜਸ਼ੀਟ ਹੋਇਆ, ਹਿਸਾਬ ਲਾ ਲਓ ਹਰੇਕ ਵਾਰੀ ਬਚ ਜਾਂਦਾ ਰਿਹਾ। ਹੁਣ ਉਹ ਅਫਸਰ ਕਿੱਦਾਂ ਬਚਾਉਂਦੇ ਸੀ, ਕਿਹਦੇ ਕਹਿਣ ਤੇ ਬਚਾਉਂਦੇ ਸੀ, ਇਹ ਇੱਕ ਆਪਣੇ ਆਪ ਦੇ ਵਿੱਚ ਵੱਖਰਾ ਵਿਸ਼ਾ ਹੈਗਾ। ਤਾਂ ਦੱਸਦੇ ਆ ਕਿ ਇਹਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਆਉਂਦਿਆਂ ਨੂੰ ਬਰਖਾਸਤ ਕਰ ਦਿੱਤਾ ਗਿਆ। ਤੇ ਫਿਰ ਕਿਉਂਕਿ ਇਹਨੇ ਸੇਵਾ ਦੇ ਵਿੱਚ ਰਹਿੰਦੇ ਹੀ ਆਪਣੀ ਪੀਆਰ ਵਗੈਰਾ ਜਿਹੜੀ ਪੱਕੀ ਕੀਤੀ ਸੀ, ਉੱਥੋਂ ਨਿਕਲ ਗਿਆ। ਤਾਂ ਹੁਣ ਇਹਨੂੰ ਭਗੌੜਾ ਐਲਾਨਣ ਦਾ
ਇਹਨਾਂ ਨੇ ਸਾਰਾ ਪ੍ਰੋਸੀਜਰ ਸ਼ੁਰੂ ਕਰ ਦਿੱਤਾ ਹੈ। ਪਰ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੱਡੀ ਵੱਡੀ ਗੇਮ ਹੈ, ਕਿੱਡੀ ਵੱਡੀ ਗੇਮ ਹੈ। ਚਲੋ ਆਸ਼ੂ ਹੋਰੀ ਕਹਿ ਸਕਦੇ ਆ, ਰਵਨੀਤ ਬਿੱਟੂ ਹੋਰੀ ਕਹਿ ਸਕਦੇ ਆ, ਸਾਡੇ ਨਾਲ ਬਦਲਾਖੋਰੀ ਹੋਈ ਹੈ ਜੀ, ਫਲਾਂ ਹੋਇਆ ਟਮਕਾ ਹੋਇਆ। ਮਤਲਬ ਕਿ ਕੋਈ ਵੀ ਬੰਦਾ, ਚਲੋ ਰਾਜਨੀਤਿਕ ਬੰਦਾ, ਉਹ ਕਹਿ ਸਕਦਾ, ਉਹਦਾ ਹੱਕ ਆ, ਉਹ ਫਸਿਆ ਵੀ ਕਹਿ ਸਕਦਾ ਕਿ ਯਾਰ ਮੇਰੇ ਨਾਲ ਮਾੜੀ ਹੋ ਰਹੀ ਹੈ, ਜਦੋਂ ਤੱਕ ਕੋਰਟ ਉਹਨੂੰ ਬੰਨ੍ਹਦੀ ਨਹੀਂ। ਪਰ ਵੱਡਾ ਸਵਾਲ ਰਾਜ ਕਰਨਵੀਰ ਸਿੰਘ ਜੀ ਇਹ ਆ ਕਿ ਤੁਸੀਂ ਦੇਖੋ, ਇੱਕ ਬੰਦਾ 2006-7 ਤੋਂ ਲੈ ਕੇ 17 ਤੱਕ 100 ਕਰੋੜ ਰੁਪਇਆ ਤੇ ਪਲੱਸ PR ਸਾਰਾ ਕੁਝ ਲੈ ਕੇ ਕਰੀ ਗਿਆ, ਉਹਨੂੰ ਕੌਣ ਬਚਾਉਂਦਾ ਰਿਹਾ? ਬਾਰ-ਬਾਰ ਕੌਣ ਬਚਾਉਂਦਾ ਰਿਹਾ? ਤਾਂ ਜਿਹੜੇ ਬਚਾਉਣ ਵਾਲੇ, ਚਾਹੇ ਅਫਸਰਸ਼ਾਹੀ ਦਾ ਹਿੱਸਾ ਹੈ, ਚਾਹੇ ਉਹ ਰਾਜਨੀਤਿਕ ਬੰਦੇ ਆ, ਤਾਂ ਉਹਨਾਂ ਦਾ ਕੀ ਗਿਆ? ਉਹ ਕਦੋਂ ਜਵਾਬ ਦੇ ਹੋਣਗੇ? ਸੋ ਬੜੇ ਵੱਡੇ ਸਵਾਲ ਨੇ, ਬਹੁਤ ਵੱਡੇ ਸਵਾਲ ਨੇ ਕਿ ਕੀ ਇਹਨੂੰ ਕੈਨੇਡਾ ਦੇ ਵਿੱਚੋਂ ਕਦੇ ਲਿਆਂਦਾ ਜਾ ਸਕੇਗਾ? ਕਿਉਂਕਿ 100 ਕਰੋੜ ਰੁਪਏ ਦੇ ਗਵਨ ਦਾ ਸਿੱਧਾ ਮਾਮਲਾ ਹੈ। ਬਾਕੀ ਤੇ ਨਿੱਕੀ ਮੋਟੀ ਕੀ ਉਤਲੀ ਛੁਤਲੀ ਕਮਾਈ ਕੀਤੀ ਆ, ਉਹ ਤਾਂ ਵੱਖਰਾ ਵਿਸ਼ਾ ਹੈ। ਪਰ ਸਿੱਧੀ 100 ਕਰੋੜ ਦੀ ਤੇ ਚੇਪੀ ਜਿਹੜੀ ਆ, ਉਹ ਦੇਖਦੀ ਪਈ ਆ, ਦੀਦੀ ਪਈ ਆ ਕਿੰਨੇ ਲਾਈ ਆ। ਜੀ ਜੀ ਜੀ। ਰਾਘਵ ਚੱਡਾ ਦੇ ਉੱਤੇ ਸਖਤ ਹੋਇਆ ਹਾਈ ਕੋਰਟ। ਹਾਂਜੀ, ਹਾਈ ਕੋਰਟ ਨੇ ਕੱਲ ਖਾਸੀਆਂ ਗੱਲਾਂ ਕਹੀਆਂ ਨੇ। ਗੱਲਾਂ ਕੀ ਆ ਕਿ ਤੁਹਾਨੂੰ ਪਤਾ ਕਿ ਰਾਘਵ ਚੱਡਾ ਮੈਂਬਰ ਪਾਰਲੀਮੈਂਟ ਆ, ਉਸ ਤੋਂ ਬਾਅਦ ਗੁਜਰਾਤ ਦਾ ਇੰਚਾਰਜ ਵੀ ਬਣ ਗਿਆ, ਪੰਜਾਬ ਦਾ ਸਹਿ ਇੰਚਾਰਜ ਵੀ ਬਣ ਗਿਆ, ਤੇ ਇੱਕ ਕਹਿੰਦਾ ਜੀ ਨਿੱਕਾ ਮੋਟਾ ਨਾ ਚੇਅਰਮੈਨ ਵੀ ਬਣਾ ਦਿਓ, ਮਤਲਬ ਕਿ ਕੋਈ ਰਹਿ ਨਾ ਜਾਵੇ। RC ਬੋਲਦੇ ਆ ਪਿਆਰ ਨਾਲ ਤੇ ਇਹਨੂੰ ਰਾਘਵ ਚੱਡਾ ਨੂੰ, ਤਾਂ ਇਹ ਕਹਿੰਦੇ ਵੀ RC ਛਾ ਗਿਆ ਤੇ ਦਿੱਲੀ ਤੋਂ ਆ ਗਿਆ। ਹੁਣ ਗੱਲ ਕੀ ਹੈ ਕਿ ਤੁਹਾਨੂੰ ਯਾਦ ਹੋਏਗਾ ਕਿ ਇੱਕ ਚੇਅਰਮੈਨੀ ਸੀਗੀ। ਚੇਅਰਮੈਨੀ ਦਾ ਮਤਲਬ ਇਹ ਕਿ ਇੱਕ ਐਸੀ ਇਹਨਾਂ ਨੇ ਪਦਵੀ ਬਣਾ ਦਿੱਤੀ ਜਿਹਦੇ ਵਿੱਚ ਸਿੱਧੇ ਤੌਰ ਤੇ ਮਤਲਬ ਕਿ ਉਹ ਬੰਦਾ ਜਾ ਕੇ ਅਫਸਰਾਂ ਦੇ ਨਾਲ ਮੀਟਿੰਗਾਂ ਕਰ ਸਕਦਾ ਸੀ। ਕਹਿੰਦੇ ਕਿ ਲੈਣਾ ਦੇਣਾ ਕੁਛ ਨਹੀਂ, ਲੈਣਾ ਦੇਣਾ ਹਜ਼ੂਰ ਤੁਸੀਂ ਕੀ ਯਾਰ, ਲੈਣ ਦੇਣ ਤੇ ਅੱਗੇ ਹੋ ਚੁੱਕਾ ਵਾ। ਮਤਲਬ ਕਿ ਜਦੋਂ ਤੁਸੀਂ ਪੰਜਾਬ ਚ ਆ ਗਏ, ਪੈਰ ਲੱਗ ਗਏ, ਸਰਕਾਰ ਬਣ ਗਈ, ਤੁਸੀਂ ਰਾਜ ਸਭਾ ਦੇ ਵਿੱਚ ਪਹੁੰਚ ਗਏ, ਇਹ ਤਰੱਕੀਆਂ ਹੋ ਗਈਆਂ, ਹੋਰ ਕੀ ਹੈ? ਕਹਿੰਦੇ ਜੀ ਲੈਣਾ ਦੇਣਾ ਕੱਖ ਨਹੀਂ, ਬਸ ਸਿਰਫ ਚੇਅਰਮੈਨੀ ਲੈਣੀ ਹੈ, ਬਾ ਆੜੀ ਭੰਨਣੀ, ਜਿਵੇਂ ਕਹਿੰਦੇ ਲੱਸੀ ਪੀਣ ਦਾ ਸ਼ੌਂਕ ਨਹੀਂ ਹੈਗਾ, ਆੜੀ ਭੰਨਣੀ, ਚੇਅਰਮੈਨ ਨਹੀਂ ਲੈਣੀ ਹੈ। ਤਾਂ ਇਸ ਤਰ੍ਹਾਂ ਮਤਲਬ ਕਿ ਇਹਨਾਂ ਨੂੰ ਚੇਅਰਮੈਨ ਲਾ ਦਿੱਤਾ ਗਿਆ। ਪਰ ਜਿਹੜੇ ਜਗਮੋਹਨ ਭੱਟੀ ਜੀ ਹੈ, ਜਿਨ੍ਹਾਂ ਨੇ, ਇਹ ਜਗਮੋਹਨ ਭੱਟੀ ਜੀ ਉਹ ਐਡਵੋਕੇਟ ਨੇ ਜਿਨ੍ਹਾਂ ਨੇ ਜਿਹੜੇ ਹੁੰਦੇ ਸਨ ਨਾ ਆਪਣੇ ਚੀਫ ਪਾਰਲੀਮੈਂਟਰੀ ਸਕੱਤਰ, ਉਹਨਾਂ ਦੀ ਫੱਟੀ ਪੋਚੀ ਸੀਗੀ। ਤਾਂ ਬਈ ਇਹ ਹੋਇਆ ਕਿ ਇਹਨਾਂ ਨੇ ਜਦੋਂ ਪਟੀਸ਼ਨ ਪਾ ਦਿੱਤੀ ਤਾਂ ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਸੀਗਾ ਇਸ ਪਟੀਸ਼ਨ ਨੂੰ ਖਾਰਜ ਕਰਦਿਆਂ ਕਿ ਦੇਖੋ ਤੁਸੀਂ ਬਈ ਇਹਨਾਂ ਨੂੰ ਜਿਹੜਾ ਵੀ ਇਹਨਾਂ ਦਾ ਨੋਟਿਸ ਹੈ, ਮੰਗ ਪੱਤਰ ਹੈ, ਇਹਦੀ ਤਸੱਲੀ ਕਰਵਾਓ। ਤੇ ਝਾੜਾਂ ਬਹੁਤ ਪਾਈਆਂ ਸੀ ਸਰਕਾਰ ਨੂੰ ਇੱਥੋਂ ਤੱਕ ਕਿਹਾ ਸੀ ਪੰਜਾਬ ਦੀ ਸਰਕਾਰ ਨੂੰ ਕਿ ਜੋ ਲੋਕਾਂ ਨੇ ਫਤਵਾ ਦਿੱਤਾ ਹੈ ਤੁਹਾਨੂੰ, ਕੀ ਏਦਾਂ ਕਰਕੇ ਤੁਸੀਂ ਉਹਦਾ ਤਿਰਸਕਾਰ ਨਹੀਂ ਕਰ ਰਹੇ? ਬਹੁਤ ਵੱਡਾ ਸ਼ਬਦ ਸੀ ਕਿ ਤੁਸੀਂ ਲੋਕ ਫਤਵੇ ਦੀ ਬੇਕਦਰੀ ਨਹੀਂ ਕਰ ਰਹੇ। ਚਲੋ ਉਸ ਤੋਂ ਬਾਅਦ ਇਹ ਮਾਮਲਾ ਨਿਬੜ ਗਿਆ। ਪਰ ਬਾਵਜੂਦ ਇਸ ਦੇ ਕਿ ਇੱਕ ਵਾਰੀ ਹਾਈ ਕੋਰਟ ਨੇ ਨਿਬੇੜ ਦਿੱਤਾ, ਇਹ ਮਾਮਲਾ ਫਿਰ ਹਾਈ ਕੋਰਟ 'ਚ ਚਲੇ ਗਿਆ। ਕਿਉਂ? ਕਿਉਂਕਿ ਜੋ ਹੁਕਮ ਦੇ ਮੁਤਾਬਕ ਸਰਕਾਰ ਨੇ ਲਿਖੀ ਪੱਤਰੀ ਜੋ ਇਹਨਾਂ ਨੂੰ ਦੇਣਾ ਸੀ, ਮੁਹੱਈਆ ਕਰਵਾਉਣਾ ਸੀ, ਸੰਤੁਸ਼ਟੀ ਕਰਵਾਉਣੀ ਸੀ, ਤਸੱਲੀ ਕਰਵਾਉਣੀ ਸੀਗੀ, ਉਹ ਇਹ ਨਹੀਂ ਕਰਵਾ ਸਕੇ ਤਾਂ ਮਾਮਲਾ ਫਿਰ ਕੋਰਟ ਦੇ ਵਿੱਚ। ਤਾਂ ਕੋਰਟ ਨੇ ਫਿਰ ਹੁਣ ਇਹਨਾਂ ਤੋਂ ਜਵਾਬ ਤਲਬ ਕੀਤਾ ਤਾਂ ਪੰਜਾਬ ਸਰਕਾਰ ਨੇ ਆਖਿਆ ਕਿ ਸਾਨੂੰ ਕੁਝ ਸਮੇਂ ਵਾਸਤੇ ਮੋਹਲਤ ਦੇ ਦਿਓ। ਤਾਂ ਮੋਹਲਤ ਜ਼ਰੂਰ ਲੈ ਲਈ ਇਹਨਾਂ ਨੇ, ਪਰ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਜਿਸ ਤਰ੍ਹਾਂ ਹੁਣ ਸਰਕਾਰ ਬਚ ਰਹੀ ਹੈ ਜਵਾਬ ਦੇਣ ਤੋਂ, ਕਿਉਂਕਿ ਵਕੀਲ ਹੈ ਅੱਗੇ ਮੋਰਿਓ ਭੱਟੀ ਸਾਹਿਬ ਆ, ਭੱਟੀ ਨੇ ਕੋਟ ਐਵੇਂ ਥੋੜੀ ਨਾ ਪਾਇਆ, ਜਿਵੇਂ ਕਹਿੰਦਾ ਨਾ ਢਿੱਲੋਂ ਨੇ ਕਾਲਾ ਕੋਟ ਐਵੇਂ ਥੋੜੀ ਪਾਇਆ, ਭੱਟੀ ਹੋਰੀ ਕੱਢ ਲੈਂਦੇ ਆ ਪੂਰੇ, ਮਤਲਬ ਕਿ ਕਹਿ ਲੋ ਕਿ ਜਿੱਦਾਂ ਨਾ ਸੂਈ ਲੱਭ ਲੈਂਦੇ ਨੇਰੇ ਚੋਂ, ਮਿੱਤਰਾਂ ਦੀ ਗੱਲ ਛੱਡ ਦੇ। ਤਾਂ ਇਹ ਸੂਈ ਨੇਰੇ ਚੋਂ ਲੱਭਣ ਵਾਲੇ ਵਕੀਲ ਨੇ ਕਿ ਕੀ ਸੰਵਿਧਾਨ ਦੇ ਮੁਤਾਬਕ ਹੋ ਰਿਹਾ, ਕੀ ਇਧਰੋਂ ਕੀ ਉਧਰੋਂ। ਤਾਂ ਇਸ ਕਰਕੇ ਉਹਨਾਂ ਦਾ ਜਿਹੜਾ ਮਤਲਬ ਕਿ ਹੋਏਗਾ ਮੰਗ ਪੱਤਰ ਕਿ ਇਹਨੂੰ ਬਈ ਇਹਨਾਂ ਚੀਜ਼ਾਂ ਦਾ ਜਵਾਬ ਦਿਓ, ਉਹ ਇਹਨਾਂ ਵਾਸਤੇ ਔਖਾ ਹੈ ਵੈਸੇ। ਤਾਂ ਹੁਣ ਮਾਮਲਾ ਭੌਂ ਕੇ ਫੇਰ ਹਾਈ ਕੋਰਟ 'ਚ ਚਲੇ ਗਿਆ ਤਾਂ ਇਹਨਾਂ ਨੇ ਹੁਣ ਜਵਾਬ ਦੇਣਾ ਕਿ ਹਾਂ ਤੁਸੀਂ ਹਾਈ ਕੋਰਟ ਦੇ ਹੁਕਮ ਦੀ ਅਣਦੇਖੀ ਕਿਉਂ ਕੀਤੀ, ਕਿਵੇਂ ਕੀਤੀ। ਪਹਿਲਾਂ ਤਾਂ ਉਹ ਤੇ ਉਸ ਤੋਂ ਬਾਅਦ ਫਿਰ ਭੱਟੀ ਸਾਹਿਬ ਨੂੰ ਜਵਾਬ ਦੇਣਗੇ। ਤਾਂ ਇਹਦਾ ਮਤਲਬ ਕਿ ਰਾਘਵ ਚੱਡਾ ਦੀ ਹਾਲੇ ਚੇਅਰਮੈਨੀ ਜਿਹੜੀ ਆ ਉਹ ਹਵਾ ਹਵਾਈ ਆ, ਮੈਂ ਹਵਾ ਹਵਾਈ ਤੋਂ ਹਵਾ ਹਵਾਈ ਆ, ਹਾਲੇ ਕੋਈ ਪੱਕਾ ਠੋਸ ਰੂਪ ਦੇ ਵਿੱਚ ਇਹਦੇ 'ਚ ਹਾਲੇ ਕੋਈ ਫੈਸਲਾ ਨਹੀਂ ਹੈਗਾ।
ਜੀ, ਜੀ, ਜੀ। ਅਗਲੀ ਜੇ ਆਪਾਂ ਗੱਲ ਕਰਦੇ ਜਾਈਏ, ਕਹਿੰਦੇ ਬਠਿੰਡੇ ਦੇ ਅਨੋਖੇ ਸਵੰਬਰ ਤੋਂ ਬਾਅਦ ਹੁਣ ਕਈ ਭੇਤ ਜਿਹੜੇ ਉਹ ਖੁੱਲ੍ਹਣ ਲੱਗੇ ਨੇ। ਦੇਖੋ ਇਹ ਇੱਕ ਐਸਾ ਬੰਦਾ ਸੀਗਾ ਜਿਹੜੇ ਬੰਦੇ ਨੇ ਇਹ ਬਹੁਤ ਜਿੱਦਾਂ ਕਹਿ ਲਈਏ ਨਾ ਕਿ ਘਟੀਆ ਹਰਕਤ ਕੀਤੀ। ਅਸਲ 'ਚ ਕੀ ਆ, ਕੁਛ ਲੋਕ ਐਨਆਰਆਈਜ਼ ਨੂੰ ਗਾਲਾਂ ਕੱਢੀ ਜਾਂਦੇ ਆ, ਐਨਆਰਆਈ ਹੁਣ ਇੰਨੇ ਠਰਕੀ ਹੋ ਗਏ, ਐਨਆਰਆਈ ਇੰਨੇ ਗਿਰ ਗਏ ਕਿ ਇਹ ਕੁੜੀਆਂ ਦੀ ਨੁਮਾਇਸ਼ ਕਰਿਆ ਕਰਨਗੇ ਆ ਕੇ ਸ਼ਾਦੀ ਵਾਸਤੇ ਵਗੈਰਾ ਵਗੈਰਾ ਵਗੈਰਾ। ਐਸਾ ਨਹੀਂ ਹੈ, ਬੇਸਿਕਲੀ ਇਹ ਬੰਦਾ ਹੀ ਜਗਾੜੀ ਹੈ। ਜਿਹੜਾ ਬੰਦਾ ਇਹਦੇ ਚਰਚੇ ਬੋਲਦੇ ਪੱਤਰਕਾਰੀ ਨਾਲ ਵੀ ਜੁੜਿਆ ਹੈ ਜਾਂ ਰਿਹਾ ਹੈ, ਉਹ ਤਾਂ ਕੋਈ ਬਠਿੰਡੇ ਵਾਲਾ ਹੀ ਦੱਸ ਸਕਦਾ ਹੋਣਾ। ਮਤਲਬ ਕਿ ਉਹ ਜਿੱਦਾਂ ਕਹਿ ਲਓ ਨਾ ਕਿ ਇੱਕ ਬੰਦਾ ਜਿਵੇਂ ਹੁੰਦਾ ਨਾ ਪੂਰਾ ਮਸ਼ਹੂਰ, ਤੁਸੀਂ ਮਸ਼ਹੂਰ ਬੜੇ ਹੋ ਗਏ ਤੇ ਅਸੀਂ ਬਦਨਾਮ ਬੜੇ ਹੋ ਗਏ, ਇਹ ਪਹਿਲਾਂ ਹੀ ਏਦਾਂ ਦਾ ਸੀਗਾ। ਅਸਲ 'ਚ ਕੀ ਹੈ ਕਿ ਇਹਦਾ ਕੋਈ ਮੁੰਡਾ ਬਾਹਰ ਗਿਆ ਤੇ ਉਹਦੇ ਵਾਸਤੇ ਹੀ ਇਹਨਾਂ ਨੇ ਇਹ ਸਾਰਾ ਜਿਹੜਾ ਅਡੰਬਰ, ਇਹ ਸਵੰਬਰ ਕਾਹਦਾ ਅਡੰਬਰ ਹੈ, ਇਹ ਸਾਰਾ ਰਚਿਆ। ਹੂੰ, ਹੂੰ। ਪਹਿਲੀ ਗੱਲ ਹੈ ਕਿ ਤੁਸੀਂ ਦੇਖ ਲਓ ਕਿ ਸਾਊ ਬੰਦਾ, ਸੋਚ ਕੇ ਦੇਖੋ ਇਸ ਤਰ੍ਹਾਂ ਸ਼ਾਦੀ ਕਰਦਾ ਹੁੰਦਾ ਮੁੰਡੇ ਦੀ। ਕੈਨੇਡਾ ਪੀਆਰ ਹੋਵੇ, ਅਮਰੀਕਾ ਪੀਆਰ ਹੋਵੇ, ਗ੍ਰੀਨ ਕਾਰਡ ਮਿਲਿਆ ਹੋਵੇ, ਆਸਟ੍ਰੇਲੀਆ ਪੀਆਰ ਹੋਵੇ, ਨਿਊਜ਼ੀਲੈਂਡ ਪੀਆਰ ਹੋਵੇ ਮੁੰਡਾ, ਤੇ ਕੀ ਲੋੜ ਹੈ ਪੋਸਟਰ ਲਾਉਣ ਦੀ? ਸੋਚ ਕੇ ਦੇਖੋ। ਰਿਸ਼ਤੇ ਉਦਾਂ ਹੀ ਜੀ। ਵਾਧੂ ਆ ਜਾਂਦੇ ਤੇ ਨਾਲੇ ਰਿਸ਼ਤੇ ਐ ਥੋੜੀ ਹੈ, ਰਿਸ਼ਤੇ ਮਤਲਬ ਕਿ ਤੁਸੀਂ ਗਲੀ ਕੂਚੇ ਦੀ ਉੱਥੇ ਮੋੜ ਤੇ ਨੁਮਾਇਸ਼ ਕਰਕੇ ਕਰਦੇ ਹੋ। ਇਹ ਤਾਂ ਠੀਕ ਆ, ਬਹੁਤ ਕੁਝ ਹੁੰਦਾ ਹੈ ਬਾਹਰ ਜਾਣ ਦੀ ਦੌੜ ਦੇ ਵਿੱਚ, ਠੀਕ ਆ, ਉਹ ਸੱਚ ਹੈ, ਇੱਕ ਹਕੀਕਤ ਆ। ਪਰ ਹਾਲੇ ਵੀ ਇੰਨੀ ਕੋਈ ਸਾਡੀ ਸੰਸਕ੍ਰਿਤੀ ਮਰ ਨਹੀਂ ਗਈ, ਇੰਨੀ ਇੰਨੀ ਵੀ ਕੋਈ ਸਾਡੇ ਤੇ ਕੋਈ ਇੰਨੀ ਭੀੜ ਨਹੀਂ ਪਈ ਕਿ ਅਸੀਂ ਆਪਣੇ ਰਿਸ਼ਤੇ ਵੀ ਜਿਹੜੇ ਆ ਉਹ ਘਰ ਦੀ ਚੌਖਟ ਦੇ ਅੰਦਰ ਨਾ ਕਰ ਸਕੀਏ। ਏਦਾਂ ਪੋਸਟਰ ਲਾ ਕੇ ਕੀ ਮਤਲਬ ਕਿ ਸਾਬਤ ਕਰਨ ਦਾ ਯਤਨ ਕੀਤਾ ਗਿਆ, ਸਮਝ ਤੋਂ ਪਰੇ ਆ। ਤਾਂ ਕੁੱਲ ਮਿਲਾ ਕੇ ਇਹ ਜਿਹੜੇ ਪਿਓ ਪੁੱਤ ਫੜੇ ਗਏ ਆ, ਇਹਨਾਂ ਦਾ ਇੱਕ ਜੀਅ ਬਾਹਰ ਆ ਕਿਤੇ, ਯਾਨੀ ਉਹ ਪੱਕਾ ਆ, ਤੇ ਉਹਦੇ ਵਾਸਤੇ ਕਹਿੰਦੇ ਕਿ ਅਸੀਂ ਇਹ ਸਭ ਕੀਤਾ ਹੈ। ਪਰ ਹੁਣ ਮਾਮਲਾ ਦੂਜੇ ਪਾਸੇ ਤੁਰ ਰਿਹਾ ਕਿ ਹੂੰ। ਕੋਈ ਹੋਰ ਤਾਂ ਨਹੀਂ ਮਨ ਦੇ ਵਿੱਚ ਮੈਲ ਸੀਗੀ, ਚਲੋ ਜਾਂਚ ਪੜਤਾਲ ਦਾ ਵਿਸ਼ਾ ਹੈ। ਪਰ ਇਹਨਾਂ ਨੇ ਜੋ ਕੀਤਾ ਬਹੁਤ ਹੀ ਘਟੀਆ ਹਰਕਤ ਹੈ, ਬਹੁਤ ਘਿਨਾਉਣੀ ਹਰਕਤ ਹੈ। ਬਿਲਕੁਲ। ਤਾਂ ਦੋਨੇ ਫੜ ਲਏ ਸੀ, ਅਰੈਸਟ ਕਰ ਲਿਆ ਪੁਲਿਸ ਨੇ। ਪਰ ਇਹਦੇ ਵਿੱਚੋਂ ਇੱਕ ਚੀਜ਼ ਹੋਰ ਨਿਕਲ ਕੇ ਆ ਰਹੀ ਹੈ ਕਿ ਹੂੰ। ਦੇਖੋ ਏਦਾਂ ਦੇ ਜੁਗਾੜ ਲੱਗ ਰਹੇ ਨੇ ਸਮੇਂ ਦਰ ਸਮੇਂ ਕਿ ਤੁਸੀਂ ਹੈਰਾਨ ਰਹਿ ਜਾਓਗੇ। ਪਿਛਲੇ ਦਿਨੀ ਐਲਿਜ਼ਾਬੈਥ ਮਰ ਗਈ ਸੀ, ਕਿ ਤੁਹਾਨੂੰ ਯਾਦ ਹੋਣਾ, ਐਲਿਜ਼ਾਬੈਥ ਫੌਤ ਹੋ ਗਈ ਸੀ। ਹੂੰ, ਹੂੰ। ਕਹਿੰਦੇ ਕਿ ਉਸ ਮਾਮਲੇ ਦੇ ਵਿੱਚ ਵੀ ਬਹੁਤ ਠੱਗੀਆਂ ਵੱਜ ਗਈਆਂ ਕਿ ਚਲੋ ਜੀ ਅੱਛਾ, ਤੁਹਾਨੂੰ ਉੱਥੇ ਸੰਸਕਾਰ ਤੇ ਲੈ ਚੱਲਦੇ। ਦੱਸੋ। ਬੰਦਾ ਪੁੱਛੇ ਵੀ ਉਹਦਾ ਜਿਹੜਾ ਤਬੂਤ ਆ ਉਹ ਤੁਸੀਂ ਰੇੜਨਾ ਜਾ ਕੇ ਇੱਥੇ ਟਰੰਪ ਏਜੰਟਾਂ ਨੂੰ ਨੇ। ਤਾਂ ਸੱਦਿਆ ਹੁਣ ਨਹੀਂ। ਹਾਂਜੀ, ਮੈਂ ਕਿਹਾ ਇੱਥੇ ਵਾਲੇ ਸਾਡੇ ਸਾਬਕਾ ਰਾਸ਼ਟਰਪਤੀ ਤੇ ਕੋਈ ਸੱਦੇ ਨਹੀਂ, ਬਾਕੀਆਂ ਨੂੰ ਸੱਦਣਾ ਇਹਨਾਂ ਨੇ। ਹਾਂ ਆ ਵੇਖ ਲਓ ਵੇਖ ਲਓ, ਕਹਿੰਦੇ ਕਿ ਉਹਦੇ ਚ ਵੀ ਜੁਗਾੜ ਲਾ ਗਏ ਨੇ। ਯੂਕੇ ਵਾਲੇ ਤੇ ਇੰਨੇ ਹੂੰ। ਦੁਖੀ ਹੋ ਗਏ ਨੇ, ਉਹਨਾਂ ਨੇ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਵੀਜ਼ਾ ਵਾਲਾ ਕੰਮ ਲਿਬਰਲ ਕੀਤਾ ਸੀਗਾ, ਥੋੜਾ ਜਿਹਾ ਉਦਾਰਵਾਦੀ ਹੋਏ ਸਾਨੂੰ। ਤਾਂ ਹੂੰ। ਇਹਨਾਂ ਨੇ ਤਾਂ ਭਰ ਦਿੱਤੇ ਏਜੰਟਾਂ ਨੇ, ਜਿਹਦੀ ਸਰਟੀਫਿਕੇਟ ਬਣਾ ਬਣਾ ਕੇ ਭੇਜੇ ਆ ਉਧਰ, ਉਹ ਤਾਂ ਹੱਥ ਖੜੇ ਕਰੀ ਖਲੋਤੇ ਨੇ। ਹੂੰ। ਤਾਂ ਇਹਨਾਂ ਨੇ ਹੁਣ ਉਧਰੋਂ ਵੀ ਭੇਜਿਆ, ਤਾਂ ਖੁਦ ਆਈਜੀ ਨੇ ਮੰਨਿਆ ਕਿ ਬਾਈ ਹਰੇਕ ਸ਼ਹਿਰ ਚੋਂ 5-5 6-6 ਸ਼ਿਕਾਇਤਾਂ ਆ ਰਹੀਆਂ। ਕੋਈ ਹੂੰ। ਕਿਸੇ ਤਰੀਕੇ ਨਾਲ ਜੁਗਾੜ ਲਾ ਕੇ ਠੱਗ ਰਿਹਾ, ਕੋਈ ਕਿਸੇ ਤਰੀਕੇ ਨਾਲ ਜੁਗਾੜ ਲਾ ਕੇ ਠੱਗ ਰਿਹਾ। ਦੇਖੋ ਗੱਲ ਕੀ ਹੈ ਕਿ ਹਰੇਕ ਸ਼ਹਿਰ ਦੇ ਵਿੱਚੋਂ ਵੀ ਜੇ ਤੁਸੀਂ 5-7 ਕੇਸ ਦੇਖੋਗੇ ਤਾਂ 7-8 ਐਸੇ ਹੋਣੇ ਜਿਹੜੇ ਹਾਲੇ ਚੱਲੀ ਜਾਂਦੇ ਆ, ਰੌਲਾ ਹੀ ਚੱਲੀ ਜਾਂਦਾ ਹੈ। ਹੂੰ। ਤਾਂ ਬਈ ਬਹੁਤ ਜ਼ਿਆਦਾ ਆ। ਹੁਣ ਐਲਿਜ਼ਾਬੈਥ ਵਾਲਾ ਨਵਾਂ ਕੱਲ ਤੱਥ ਨਿਕਲਿਆ ਕਿ ਉਹਦੀ ਸ਼ਰਧਾਂਜਲੀ ਸਮਾਗਮ ਵਾਸਤੇ ਵੀ ਇੱਥੋਂ ਫੌਜ ਤਿਆਰ ਕਰਕੇ ਲੈ ਗਏ ਨੇ। ਹੱਦ ਹੋ ਗਈ ਆ। ਤਾਂ ਬਈ ਬਚ ਕੇ ਰਹੋ, ਜ਼ਰਾ ਬਚ ਕੇ ਮੋੜ ਤੋਂ, ਠੀਕ ਆ, ਮਾੜੀ ਗੱਲ ਨਹੀਂ ਹੈ। ਅੱਜ ਕੱਲ ਆਪਾਂ ਤਾਂ ਕਹਿੰਦੇ ਕਿ ਦੁਨੀਆ ਗਲੋਬਲ ਪਿੰਡ ਹੈ, ਜਿੱਥੇ ਵੀ ਕਮਾਈ ਅੱਛੀ ਹੈ ਉੱਥੇ ਚਲੇ ਜਾਓ, ਕਰੋ, ਫਿਰ ਆਪਦਾ ਜਿੱਥੇ ਵੀ ਸੈੱਟ ਹੋਣਾ ਸੈੱਟ ਹੋ ਜਾਓ, ਕੁਝ ਚੱਕਰ ਨਹੀਂ ਹੈਗਾ, ਕੋਈ ਦਿੱਕਤ ਨਹੀਂ। ਪਰ ਆ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ, ਇਹ ਨੱਥ ਪਾਉਣੀ ਜਿਹੜੀ ਆ ਸਰਕਾਰ ਦਾ ਕੰਮ ਆ। ਬਿਲਕੁਲ। ਨਕੇਲ ਕੱਸਣੀ ਸਰਕਾਰ ਦਾ ਕੰਮ ਹੈ। ਸਰਕਾਰ ਤੇ ਸਾਡੀ ਇਹੋ ਜਿਹੀ ਹੈ ਕਿ ਤੁਸੀਂ ਦੇਖੋ ਨਾ, ਹੁਣ ਸੀਜ਼ਨ ਆਫ ਆ, ਹੁਣ ਇਹਨਾਂ ਨੇ ਬਲਕ 'ਚ ਟਿਕਟਾਂ ਖਰੀਦ ਲੈਣੀਆਂ ਕੈਨੇਡਾ ਵਾਲੀਆਂ, ਤੇ ਉਹ ਤੁਹਾਨੂੰ ਪਤਾ ਫਿਰ ਟਿਕਟਾਂ 2.5-3 ਲੱਖ 'ਚ ਟਿਕਟ ਵਿਕੀ ਆ ਸੀਜ਼ਨ 'ਚ। ਹੂੰ। ਤੋ ਮਤਲਬ ਕਿ ਇਹ ਚੀਜ਼ਾਂ ਰੋਕਣ ਵਾਸਤੇ ਸਰਕਾਰ ਨੂੰ ਤਹਈਆ ਕਰਨਾ ਚਾਹੀਦਾ ਹੈ। ਤੇ ਐਨਆਰਆਈਜ਼ ਤੋਂ ਬਥੇਰੇ ਖੂਬ ਫੰਡ ਆਏ ਨੇ, ਤੁਹਾਨੂੰ ਪਤਾ ਕਿਸੇ ਸਮੇਂ ਪੂਰੀ ਜੀ। ਮੁਹੱਬਤ ਰਹੀ ਹੈ। ਇਹਨਾਂ ਨੂੰ ਵੇਖਣਾ ਚਾਹੀਦਾ ਬਾਹਰਲਾ ਸਿਸਟਮ, ਜਾਂ ਇਧਰੋਂ ਜੋ ਵੀ ਹੈ ਰੋਕ ਸਕਦੇ, ਰੋਕਥਾਮ ਕਰ ਸਕਦੇ ਜਿੱਦਾਂ ਕਿਦਾਂ ਵੀ, ਉਹਦੇ ਲਈ ਮੈਕੈਨਿਜ਼ਮ ਵਧੀਆ ਬਣਾਉਣਾ ਚਾਹੀਦਾ। ਤਾਂ ਬਹੁਤ ਠੱਗੀ ਠੋਰੀ ਚੱਲ ਰਹੀ ਹੈ ਜੀ, ਬਚ ਕੇ ਹਮੇਸ਼ਾ ਬਚ ਕੇ ਰਹੋ। ਜੀ, ਜੀ, ਬਿਲਕੁਲ। ਅਗਲੀ ਗੱਲ ਕਰੀਏ ਮਿੰਟੂ ਜੀ, ਰੰਗਦਾਰੀ ਦੇ ਖੇਡ 'ਚ ਸਾਬਕਾ ਡੀਐਸਪੀ ਦੇ ਮੁੰਡੇ ਦਾ ਵੀ ਨਾਮ। ਚਲੋ
ਗਾਣਾ ਗਾਓ ਇਸ਼ਕ ਤੇਰੇ ਵਿੱਚ ਰੰਗੀ ਸੋਹਣਿਆ ਇਸ਼ਕ ਤੇਰੇ ਵਿੱਚ ਰੰਗੀ ਹੂੰ ਬੇਰੰਗਦਾਰੀ ਚ ਰੰਗੇ ਹੋਏ ਨੇ। ਦੇਖੋ ਇਹ ਮੈਂ ਵਾਰ-ਵਾਰ ਕਹਿੰਦਾ ਕਿ ਇਤਿਹਾਸ 'ਚ ਸ਼ਾਇਦ ਪਹਿਲਾ ਮੌਕਾ ਹੋਏਗਾ ਜਦੋਂ ਰੰਗਦਾਰੀਆਂ ਕਰਕੇ ਵਸੂਲੀਆਂ ਕਰਕੇ ਇੱਕ ਸ਼ਹਿਰ ਬੰਦ ਹੋ ਗਿਆ ਪੰਜਾਬ ਦਾ। ਜੀ ਸ਼ਹਿਰ ਦਾ ਸ਼ਟ ਡਾਊਨ ਹੋ ਜਾਣਾ। ਇਹਦਾ ਮਤਲਬ ਇਹ ਆ ਕਿ ਗੱਲ ਗਾਂਹ ਤੱਕ ਜਾਣ ਡਈ ਆ। ਅੱਛਾ, ਇਹ ਤਲਵੰਡੀ ਸਾਬੋ ਇਤਿਹਾਸਕ ਸ਼ਹਿਰ, ਤਖਤ ਸ਼੍ਰੀ ਦਮਦਮਾ ਸਾਹਿਬ, ਹੋਰ ਬੀਬੀ ਬਲਜਿੰਦਰ ਕੌਰ ਵਿਧਾਇਕਾ, ਕੀ ਦੱਸੀਏ, ਹੂੰ ਠੇਠ ਮਲਵਈ ਲੋਕ ਵਸਦੇ ਆ, ਹਰਿਆਣਾ ਨਾਲ ਹੀ ਪਰੇ ਲੱਗਦਾ ਹੈ, ਤਾਂ ਬਹੁਤ ਕੁਛ ਹੈ। ਪਰ ਗੱਲ ਕੀ ਹੈ ਕਿ ਇੱਥੇ ਕਾਂਡ ਇਹ ਹੋ ਗਿਆ ਕਿ ਜਿਹੜੇ ਨੇ ਕੁਲਵੀਰ ਬਾਰਿਆ ਸੀਗਾ, ਗੈਂਗਸਟਰ ਮੰਨੇ ਨੇ, ਉਹ ਜੇਲ੍ਹ ਦੇ ਵਿੱਚੋਂ ਹੁਣ ਕਿਉਂਕਿ ਲਾਰੈਂਸ ਵਾਲੇ ਜਿਹੜੇ ਮਾਮਲੇ 'ਚ ਵੀ ਆ ਗਿਆ, ਜਿਹੜਾ ਸਿੱਧੂ ਮੂਸੇਵਾਲਾ ਕਤਲ ਦੇ ਨਾਲ ਜੁੜਿਆ ਸੀਗਾ ਕਿ ਇਹਨੇ ਕਾਰ ਮੁਹੱਈਆ ਕਰਵਾਈ ਆ, ਤਾਂ ਉਸ ਤੋਂ ਬਾਅਦ ਉਹ ਬੰਦਾ ਜਦੋਂ ਮਤਲਬ ਕਿ ਜਿੱਦਾਂ ਕਹਿ ਲਓ ਬਦਨਾਮ ਜ਼ਿਆਦਾ ਹੋ ਗਿਆ, ਥੋੜਾ ਖੌਫ ਹੁੰਦਾ ਹੈ, ਇਹਨੇ ਕੁਲਵੀਰ ਵੀ ਮਾਰਤਾ, ਸਿੱਧੂ ਮੂਸੇਵਾਲਾ ਵੀ ਮਰਵਾਤਾ। ਤਾਂ ਤੁਹਾਨੂੰ ਪਤਾ ਹੀ ਹੈ ਨਾ, ਅੱਜ ਕੱਲ ਇਹ ਵੀ ਇੱਕ ਇਸ ਤਰ੍ਹਾਂ ਦੀ ਕਹਿ ਲਓ ਕਿ ਇੰਡਸਟਰੀ ਬਣ ਰਹੀ ਹੈ। ਮਾਫ ਕਰਨਾ, ਇਹ ਬੜਾ ਵੱਡਾ ਸ਼ਬਦ ਹੈ ਤੇ ਬੜੇ ਡੂੰਘੇ ਦੇ ਅਰਥ ਹੈ ਕਿ ਇਸ ਤਰ੍ਹਾਂ ਦੀ ਇੰਡਸਟਰੀ ਬਣ ਰਹੀ ਹੈ ਕਿ ਇਹਦੇ 'ਚ ਜਿਹਦਾ ਇੱਕ ਵਾਰੀ ਨੇਮ ਫੇਮ ਹੋ ਗਿਆ, ਉਹਦਾ ਉਹਨਾਂ ਕਾਰੋਬਾਰ ਚੱਲ ਪੈਂਦਾ ਹੈ। ਮੈਂ ਕੀ ਕਹਿ ਰਿਹਾ, ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਜਿਵੇਂ ਬਿਹਾਰ ਦੇ ਵਿੱਚ ਬੰਦੇ ਅਗਵਾ ਕਰਨ ਵਾਲਾ ਉਦਯੋਗ ਬਣ ਗਿਆ ਸੀ ਇੱਕ ਮੌਕੇ ਤੇ, ਯਾਦ ਹੈ ਨਾ, ਫਿਲਮ ਵੀ ਬਣੀ ਸੀ ਅਪਹਰਨ ਜੀ ਉਹਦੇ ਤੇ। ਤਾਂ ਉਸੇ ਤਰ੍ਹਾਂ ਦੀ ਇੱਕ ਤਰ੍ਹਾਂ ਨਾਲ ਅਸੀਂ ਕਹਿ ਲਈਏ ਕਿ 2 ਨੰਬਰੀ ਇਹ ਇੰਡਸਟਰੀ ਸਾਡੇ ਇੱਥੇ ਵੱਧਦੀ ਫੁੱਲਦੀ ਨਜ਼ਰ ਆ ਰਹੀ ਹੈ। ਹੁਣ ਹੋਇਆ ਕਿ ਤਲਵੰਡੀ ਸਾਬੋ ਚ ਫਿਰ ਜਦੋਂ ਕਾਰੋਬਾਰੀਆਂ ਨੇ ਚਾਬੀਆਂ ਪਵਾ ਕੇ ਮਾਰੀਆਂ ਕਿ ਦੁਕਾਨਾਂ ਪੁਲਿਸ ਹੀ ਖੋਲ ਲਵੇ, ਅਸੀਂ ਤੇ ਨਹੀਂ ਖੋਲ ਸਕਦੇ, ਅਸੀਂ ਕਮਾਈ ਕਰੀਏ, ਅਸੀਂ ਆਪਣੇ ਬੱਚੇ ਪਾਲੀਏ ਕਿ ਇਹਨਾਂ ਦੇ ਢਿੱਡ ਭਰੀਏ, ਦੱਸੋ। ਫਿਰ ਹੁਣ ਉੱਥੇ ਉਹ ਪੁਲਿਸ ਨੇ ਐਕਸ਼ਨ ਕੀਤਾ। ਜਦੋਂ ਐਕਸ਼ਨ ਕੀਤਾ ਹੈ ਤੇ ਹਿਸਾਬ ਲਾ ਲਓ ਕਿ ਅਗਾ 2 ਕਰਿੰਦੇ ਜਿਹੜੇ ਸੀ ਉਹ ਸਿਆਸਤਦਾਨ ਨਿਕਲੇ, ਇੱਕ ਤੇ ਕੌਂਸਲ ਦਾ ਪ੍ਰਧਾਨ, ਇੱਕ ਕੌਂਸਲਰ, ਹਿਸਾਬ ਲਾ ਲਓ। ਹੁਣ ਵਿੱਚੋਂ ਕਹਾਣੀ ਮੈਨੂੰ ਤੇ ਇਹ ਵੀ ਸੁਣਨ ਨੂੰ ਮਿਲੀ ਹੈ ਕਿ ਪਹਿਲਾਂ ਬੇਸਿਕਲੀ ਉਹਨੇ ਉਸੇ ਪ੍ਰਧਾਨ ਨੂੰ ਹੀ ਕਾਲ ਕੀਤੀ ਸੀ ਕਿ ਤੂੰ ਦੇ ਪੈਸੇ ਉਹਨੇ ਪੈਸੇ ਵੀ 2 ਲੱਖ ਰੁਪਈਆ ਦੇ ਦਿੱਤਾ, ਇੱਕ ਟਰੱਕ ਰੇਤੇ ਦਾ, 200 ਗੱਟਾ ਸੀਮੈਂਟ ਦਾ, ਏਦਾਂ ਉਹ ਪ੍ਰਧਾਨ ਜੀ ਸੀ ਕੌਂਸਲ ਦਾ। ਤੇ ਬਾਅਦ ਚ ਉਹਦੇ ਨਾਲ ਹੀ ਆੜੀ ਪੈ ਗਈ, ਉਹਨੇ ਤੂੰ ਵੀ ਖਾ ਤੇ ਮੈਨੂੰ ਵੀ ਦੇ, ਭੇਜੀ ਚੱਲ। ਤਾਂ ਦੱਸਦੇ ਆ ਕਿ ਹੁਣ ਤੱਕ 30 ਲੱਖ ਰੁਪਈਆ ਉੱਥੋਂ ਵਸੂਲਿਆ ਗਿਆ। ਹਿਸਾਬ ਲਾ ਲਓ ਇੱਕ ਛੋਟੇ ਜਿਹੇ ਸ਼ਹਿਰ ਦੇ ਵਿੱਚੋਂ। ਤਾਂ ਇਹ ਬਹੁਤ ਕੁਛ ਹੈ ਉੱਥੋਂ ਨਿਕਲਿਆ। ਤਾਂ ਹੁਣ ਇੱਕ ਡੀਐਸਪੀ ਦੇ ਬੇਟੇ ਦਾ ਵੀ ਜ਼ਿਕਰ ਆ ਰਿਹਾ, ਸਾਬਕਾ ਡੀਐਸਪੀ ਦੇ ਬੇਟੇ ਦਾ ਵੀ ਜ਼ਿਕਰ ਆ ਰਿਹਾ ਕਿ ਉਹ ਵੀ ਇਸ ਧੰਦੇ 'ਚ ਜੁੜਿਆ। ਮਤਲਬ ਕਿ ਤੁਸੀਂ ਦੇਖ ਲਓ ਰੈਕਟ ਕਿੱਥੋਂ ਤੁਰਿਆ ਕਿੱਥੋਂ ਤੱਕ ਆ ਗਿਆ। ਜਿਹੜਾ ਬੰਦਾ ਜੇਲ੍ਹ 'ਚ ਬੈਠਾ, ਹੁਣ ਦੇਖੋ ਕ੍ਰਿਮੀਨਲ ਆ, ਉਹਨੇ ਤਾਂ ਹੱਥ ਪੱਲਾ ਮਾਰਨਾ, ਜਦੋਂ ਉਹਨੂੰ ਖੁੱਲ ਮਿਲੇਗੀ, ਫੋਨ ਮਿਲੇਗਾ ਵਗੈਰਾ ਵਗੈਰਾ, ਉਹਨੇ ਸਾਰਾ ਕੁਝ ਕਰਨਾ ਹੀ ਕਰਨਾ ਹੈ। ਜੇਲ੍ਹ 'ਚ ਵੀ ਉਹ ਫੋਨ ਦੇ ਪੈਸੇ ਭਰ ਰਿਹਾ ਹੋਏਗਾ ਜਾਂ ਹੋਰ ਭਰ ਰਿਹਾ, ਉਹਨੇ ਤਾਂ ਇੱਧਰ ਉੱਧਰ ਹੱਥ ਮਾਰਨਾ। ਇਹ ਸਰਕਾਰ ਨੇ ਦੇਖਣਾ ਹੈ ਕਿ ਉਹਦੇ ਬੰਦੇ ਦਾ ਕੋਈ ਇਸ ਤਰ੍ਹਾਂ ਦਾ ਨੈਕਸਸ ਜਿਹੜਾ ਹੈ ਉਹ ਨਾ ਬਣ ਪਾਏ। ਪਰ ਤੁਸੀਂ ਇਹ ਵੇਖੋ ਕਿ ਸਿਆਸਤਦਾਨ ਵੀ, ਮੋਹਤਬਾਰ ਵੀ, ਔਰ ਇੱਥੋਂ ਤੱਕ ਕਿ ਪੁਲਿਸ ਅਫਸਰਾਂ ਦੇ ਗਾਂ ਮੁੰਡੇ ਵੀ। ਤਾਂ ਫਿਰ ਇਹ ਇੰਡਸਟਰੀ ਤੋਂ ਘੱਟ ਰਹਿ ਗਿਆ ਕਿ ਮੈਂ ਜਿਹੜੀ ਗੱਲ ਕਹੀ ਸੀ ਤਾਂ ਹੀ ਮੈਂ ਕਿਹਾ ਸੀ, ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਬਈ ਇਹ ਤੇ ਇੱਕ ਤਰ੍ਹਾਂ ਨਾਲ ਧੰਦਾ ਬਣ ਰਿਹਾ। ਤਾਂ ਧੰਦਾ ਫਿਰ ਉਹਨਾਂ ਵਾਸਤੇ ਤਾਂ ਆਪਣੇ ਵਾਸਤੇ ਮੰਦਾ, ਉਹਨਾਂ ਵਾਸਤੇ ਚੰਗਾ। ਤਾਂ ਦੱਸਦੇ ਆ ਕਿ ਲੱਖਾਂ ਰੁਪਏ ਦੀ ਫਰੌਤੀ ਹੋਈ। ਹੁਣ ਦੇਖਦੇ ਆ ਕੀ ਬਣਦਾ। ਸਾਰੇ ਕੁਛ ਤਾਂ ਭਗੌੜੇ ਨੇ, ਸਾਰੇ ਬਾਕੀ ਇਹਨਾਂ ਨੇ ਫੜੇ ਹੋਏ ਨੇ। ਜੀ 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 ਅਗਲੀ ਗੱਲ ਕਰਦੇ ਜੀ ਮਿੰਟੂ ਜੀ, ਐਨਆਰਆਈਆਂ ਦੇ ਨਾਲ ਜੁੜੀ ਖਬਰ ਆ। ਐਨਆਰਆਈਆਂ ਨੂੰ ਕਹਿੰਦੇ ਇੱਕ ਐਨਆਰਆਈ ਨੂੰ ਰਿਪੋਰਟ ਲਿਖਾਉਣ ਦੇ ਲਈ ਹਾਈ ਕੋਰਟ ਤੱਕ ਜਾਣਾ ਪੈ ਗਿਆ, ਉਹ ਵੀ ਸਾਈਕਲ ਵਾਸਤੇ। ਕਮਾਲ ਦੀ ਗੱਲ ਹੈ। ਦੇਖੋ ਸਾਈਕਲ ਚੋਰੀ ਹੋ ਗਿਆ ਸੀਗਾ ਜੀ ਐਨਆਰਆਈ ਦਾ। ਤਾਂ ਐਨਆਰਆਈ ਦਾ ਜਦੋਂ ਸਾਈਕਲ ਹੋ ਗਿਆ ਚੋਰੀ, ਹੁਣ ਕਈ ਬੰਦੇ ਬਈ ਦੇਖੋ, ਪਿੱਛੇ ਜੇ ਖਬਰ ਸ਼ਾਇਦ ਤੁਸੀਂ ਸੁਣੀ ਹੋਣੀ, ਜੇ ਨਹੀਂ ਤਾਂ ਮੈਂ ਸੁਣਾ ਦਿੰਦਾ। ਇੱਕ ਬੀਬੀ ਕੁੱਤੇ ਨੂੰ ਲੱਭਣ ਵਾਸਤੇ ਯੂਕੇ ਤੋਂ ਆਈ ਹੈ, ਟਿਕਟ ਕਟਾ ਕੇ, ਇੱਥੇ ਕੁੱਤਾ ਗਾਇਬ ਹੋ ਗਿਆ ਪਿੱਛੋਂ। ਦੇਖੋ ਹਾਂਜੀ, ਤਾਂ ਚਲੋ ਪ੍ਰੇਮ ਹੁੰਦਾ ਚੀਜ਼ਾਂ ਦੇ ਨਾਲ। ਇਹ ਘਟਨਾ ਆਪਣੇ ਪੰਜਾਬ ਦੀ ਜੇ, ਤੇ ਪਿੰਡ ਹੈਗਾ ਬਿੰਜ ਕਿ ਬਿੰਜੋ ਹੈ ਕੋਈ ਇੱਧਰ, ਮਤਲਬ ਕਿ ਹੁਸ਼ਿਆਰਪੁਰ ਵਾਲੀ ਸਾਈਡ ਆ ਇੱਥੋਂ ਦੇ। ਤਾਂ ਗੱਲ ਇਹ ਆ ਕਿ ਉਹ ਮਤਲਬ ਕਿ ਉਹਦੇ ਘਰ ਚੋਂ ਇੱਥੋਂ ਸਾਈਕਲ ਕੁਝ ਚੋਰੀ ਹੋਇਆ। ਉਹਨੇ ਬਥੇਰੀ ਕੋਸ਼ਿਸ਼ ਕੀਤੀ ਰਪਟ ਲਿਖਾਉਣ ਦੀ, ਨਹੀਂ ਕੋਈ ਗੱਲ ਬਣੀ। ਉਧਰਲੇ ਵਕੀਲ ਰਾਹੀਂ ਫਿਰ ਪੁਲਿਸ ਦੇ ਉੱਚ ਅਫਸਰਾਂ ਨੂੰ ਪੱਤਰ ਲਿਖਾ ਕੇ
ਮਾਮਲਾ ਆਰਟੀਆਈ ਤੱਕ ਪਹੁੰਚਿਆ, ਉਹਨਾਂ ਨੇ ਪਤਾ ਕੀਤਾ ਕਿ ਰਪਟ ਦਰਜ ਹੋਈ। ਕਿ ਹਿਸਾਬ ਲਾ ਲਓ, ਰਪਟ ਦਰਜ ਕਰਾਉਣ ਵਾਸਤੇ ਆਰਟੀਆਈ ਤੱਕ ਪਾਉਣੀਆਂ ਪਈਆਂ, ਨਹੀਂ ਗੱਲ ਕੋਈ ਬਣੀ ਤੇ ਅਖੀਰ ਹਾਈ ਕੋਰਟ ਜਾਣਾ ਪਿਆ। ਹਿਸਾਬ ਲਾ ਲਓ। ਤਾਂ ਉਧਰ ਉਹਨਾਂ ਦੇ ਕੋਈ ਵਕੀਲ ਸੀ ਮਿਸਟਰ ਡੇਵਿਡ ਵਿੰਸਰ, ਉਹਨਾਂ ਨੇ ਮਤਲਬ ਕਿ ਕਾਫੀ ਇਹਦੀ ਪੈਰਵਾਈ ਕੀਤੀ। ਤਾਂ ਹੁਣ ਬਾਅਦ ਦੇ ਵਿੱਚ ਫਿਰ ਆਰਡਰ ਪਾਸ ਹੋਇਆ ਕਿ ਜੇਕਰ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਪੰਜਾਬ ਪੁਲਿਸ ਦੇ ਡੀਜੀਪੀ ਤੇ ਐਸਐਸਪੀ ਉੱਚ ਅਦਾਲਤ ਨੂੰ ਖਰਚਾ ਭਰਨਗੇ। ਤਾਂ ਜਦੋਂ ਇਹਨਾਂ ਨੂੰ ਪਤਾ ਲੱਗਿਆ ਕਿ ਹੁਣ ਤੇ ਮਾਮਲਾ ਜਿਹੜਾ ਉਹ ਬਹੁਤ ਕਸੂਤਾ ਹੋ ਗਿਆ, ਤਾਂ ਫੇਰ ਜਾ ਕੇ ਕਿਤੇ ਇਹਨਾਂ ਨੇ ਉਸ ਸਾਈਕਲ ਦਾ ਪਰਚਾ ਦਰਜ ਕੀਤਾ ਹੈ। ਤੇ ਹੁਣ ਤੁਸੀਂ ਦੇਖੋ, ਚੋਰ ਸਾਈਕਲ ਲੈ ਗਿਆ। ਚੋਰ ਕੋਈ ਮਾਸੀ ਦਾ ਪੁੱਤ ਥੋੜੀ ਹੈ ਪੁਲਿਸ ਵਾਲਿਆਂ ਦਾ। ਇੱਕ ਸਾਈਕਲ ਦਾ ਪਰਚਾ ਦਰਜ ਕਰਨ ਵਾਸਤੇ ਇੱਥੋਂ ਤੱਕ ਜਾਣਾ ਪੈਂਦਾ ਆ। ਤੇ ਜੇ ਅਗਾਂਹ ਕੋਈ ਪੈਲੀ ਦਾ ਰੌਲਾ ਹੋਵੇ ਤੇ ਦੂਜੀ ਧਿਰ ਜਿਹੜੀ ਆ ਉਹ ਗਾਂ ਫਿਰ ਮਾਸੀ ਦੀ ਪੁੱਤ ਲੱਗਦੀ ਹੋਵੇ ਤੇ ਫੇਰ ਇਹਨਾਂ ਨੇ ਪੈਰ ਕੀ ਲੱਗਣ ਦੇਣੇ ਆ। ਆਹੀ ਤੇ ਪੰਗਾ ਆ ਨਾ। ਸੋ ਇਸ ਕਰਕੇ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਔਖਾ ਹੈ ਇਸ ਸਿਸਟਮ ਦੇ ਵਿੱਚ ਲੀਗਲ ਫਾਈਟ ਨੂੰ ਅੰਜਾਮ ਦੇਣਾ। ਪਰ ਖੈਰ ਐਨਆਰਆਈ ਤਗੜਾ ਸੀ ਬਈ, ਵੇਰਿਆ ਰਿਹਾ ਤੇ ਅਖੀਰ ਉਹਨੇ ਪਰਚਾ ਦਰਜ ਕਰਾ ਕੇ ਦਮ ਲਿਆ। ਜੀ ਜੀ ਜੀ। ਅਗਲੀ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰਦੇ ਜਾਈਏ। ਇੱਕ ਪਿੰਡ ਦੇ ਦਰਜਨ ਸ਼ਮਸ਼ਾਨ ਘਾਟ ਐਸਜੀਪੀਸੀ ਨੇ ਹੁਣ ਨੋਟਿਸ ਲਿਆ ਹੈ। ਹਾਂਜੀ ਦੇਖੋ, ਇਹ ਨੋਟਿਸ ਤਾਂ ਲਿਆ ਇਹਨਾਂ ਨੇ, ਪਰ ਅੱਗੇ ਵੀ ਇਸ ਤਰ੍ਹਾਂ ਦੇ ਨੋਟਿਸ ਲੈ ਗਏ ਨੇ। ਇਸ ਤਰ੍ਹਾਂ ਮਤਲਬ ਕਿ ਇੱਕ ਮੁਹਿੰਮ ਵੀ ਪ੍ਰਚਾਰੀ ਸੀ ਕਾਫੀ। ਉਸ ਮੁਹਿੰਮ ਨੇ ਸੁਰਖੀਆਂ ਖੱਟੀਆਂ ਸਨ। ਤੁਹਾਨੂੰ ਯਾਦ ਹੋਏਗਾ, ਇੱਕ ਪਿੰਡ ਇੱਕ ਗੁਰੂ ਘਰ, ਯਾਦ ਹੈ ਨਾ। ਤਾਂ ਪਰ ਉਹ ਮੁਹਿੰਮ ਇੰਨੀ ਜ਼ਿਆਦਾ ਚੱਲੀ ਨਹੀਂ ਸੀਗੀ। ਹੁਣ ਇੱਕ ਪਿੰਡ ਦੇ ਵਿੱਚ ਕਹਿੰਦੇ ਕਿ 12 ਗੁਰੂ ਘਰ ਤੇ 12 ਸ਼ਮਸ਼ਾਨ ਘਾਟ। ਤਾਂ ਇਹ ਆਪਣੇ ਆਪ ਦੇ ਵਿੱਚ ਖਾਸਾ, ਜਿੱਦਾਂ ਕਹ ਲਈਏ ਕਿ ਧਿਆਨ ਮੰਗਦਾ ਮੁੱਦਾ ਹੈਗਾ ਜੀ। ਤਾਂ ਇਹ ਧਾਮੀ ਸਾਹਿਬ ਕਹਿੰਦੇ ਆ ਕਿ ਇਹੋ ਜਿਹੇ ਰੁਝਾਨ ਵਾਲੇ ਪਿੰਡਾਂ ਤੇ ਕਮੇਟੀ ਕਾਰਵਾਈ ਕਰੇਗੀ। ਇਹ ਸੋਚ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦੇ ਉਲਟ ਹੈ। ਤਾਂ ਇਹ ਮਾਮਲਾ ਜਿਹੜਾ ਪਿੰਡ ਸਭਰਾਂ ਦਾ ਹੈ, ਇਹ ਬਹੁਤ ਮਸ਼ਹੂਰ ਪਿੰਡ ਆ ਮਾਝੇ ਦਾ। ਜੇ ਤੁਸੀਂ ਦੇਖੋਗੇ ਤਾਂ ਇੱਥੋਂ ਕੋਈ ਖਬਰ ਨਿਕਲੀ ਹੈ ਕਿ 12 ਗੁਰੂ ਘਰ ਨੇ ਇੱਥੇ ਤੇ ਇੰਨੇ ਸ਼ਮਸ਼ਾਨ ਘਾਟ ਨੇ। ਤਾਂ ਇਹਦੇ ਚੱਲਦਿਆਂ ਹੁਣ ਇਹਨਾਂ ਨੇ ਇਹ ਫੈਸਲਾ ਲਿਆ। ਹਾਲਾਂਕਿ ਜਿਹੜੇ ਸਰਪੰਚ ਨੇ ਉੱਥੋਂ ਦੇ ਸਰਦੂਲ ਸਿੰਘ ਜੀ, ਉਹ ਕਹਿ ਰਿਹਾ ਕਿ 12 ਸ਼ਮਸ਼ਾਨ ਘਾਟਾਂ ਹੇਠ 8 ਤੋਂ 9 ਕਿੱਲੇ ਜ਼ਮੀਨ ਹੈ। ਹਿਸਾਬ ਲਾਓ। ਲੀਡਰ ਕਿਸੇ ਵੀ ਸ਼ਮਸ਼ਾਨ ਘਾਟ ਨੂੰ ਕੋਈ ਗ੍ਰਾਂਟ ਜਾਰੀ ਕਰਨ ਤੋਂ ਝਿਜਕਦੇ ਹਨ, ਕਿਉਂਕਿ ਇੱਕ ਨੂੰ ਜੇ ਦਿੰਦੇ ਆ ਤੇ ਫਿਰ ਦੂਜੇ ਦਾ ਰੌਲਾ ਪੈ ਜਾਂਦਾ। ਹਾਂਜੀ, ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 8-9 ਕਿੱਲੇ ਪੈਲੀ ਵੀ ਬਚ ਜਾਏਗੀ। ਸਭਰਾ ਪਿੰਡ ਵੈਸੇ ਬਹੁਤ ਵੱਡਾ ਹੈ, ਪਰ ਕਿੱਡਾ ਵੀ ਵੱਡਾ ਪਿੰਡ ਹੋਵੇ, ਜੇ ਇੱਕ ਸ਼ਹਿਰ ਦੇ ਵਿੱਚ 2 ਸ਼ਮਸ਼ਾਨ ਘਾਟ ਨਾਲ 3 ਸ਼ਮਸ਼ਾਨ ਘਾਟ ਨਾਲ ਸਰ ਸਕਦਾ ਹੈ ਤੇ ਏਡੀ ਕਿੱਡੀ ਕੁ ਗੱਲ ਆ। ਠੀਕ ਹੈ, ਸਭਰਾ ਪਿੰਡ ਬਹੁਤ ਵੱਡਾ ਹੈ, ਪਰ ਗੱਲ ਇਹ ਆ ਕਿ ਤੁਹਾਡੀ ਪੈਲੀ ਕਿੰਨੀ ਬਚ ਜਾਣੀ, ਪਿੰਡ ਨੂੰ ਫਾਇਦਾ ਸਾਰੇ ਨੂੰ। ਤੇ ਇਹ ਨਹੀਂ ਹੈਗਾ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮੈਂ ਖੁਦ ਪਿੰਡੂ ਆ ਤੇ ਮੈਨੂੰ ਮਾਣ ਹੈ ਪਿੰਡੂ ਹੋਣ ਤੇ। ਗੱਲ ਇਹ ਆ ਕਿ ਇਹ ਨਹੀਂ ਹੁੰਦਾ ਕਿ ਪਿੰਡਾਂ 'ਚ ਚੱਜ ਦੇ ਬੰਦੇ ਨਹੀਂ ਹੈਗੇ, ਇਹੋ ਜਿਹੀ ਕੋਈ ਸੋਚ ਨਹੀਂ ਰੱਖਦਾ। ਰੌਲਾ ਇਸ ਗੱਲ ਦਾ ਹੈ ਕਿ ਜੇ ਕੋਈ ਇੱਧਰ ਤੁਰਦਾ ਹੈ ਤੇ 10 ਬੰਦੇ ਉਹਦੀਆਂ ਲੱਤਾਂ ਹੀ ਛੱਡੋ, ਉਹਦੀਆਂ ਬਾਹਾਂ ਵੀ ਖਿੱਚਣੀਆਂ ਸਟਾਰਟ ਕਰ ਦਿੰਦੇ, ਕਈ ਵਾਰ ਤੇ ਗੱਲ ਨੂੰ ਪੈ ਜਾਂਦੇ। ਇਹ ਗੱਲ ਹੈ। ਤੇ ਬੰਦਾ ਜਿਹੜਾ ਫਿਰ ਚੱਜ ਦੀ ਗੱਲ ਕਰਨ ਦੇ, ਜਿਵੇਂ ਮਸਕੀਨ ਜੀ ਕਹਿੰਦੇ ਸਨ ਕਿ ਉਹ ਦੱਸਦੇ ਆ ਕਿ ਉਹ ਜਦੋਂ ਮਨਸੂਰ ਚੜ ਰਿਹਾ ਸੀਗਾ, ਮਨਸੂਰ ਨੂੰ ਮਾਰ ਰਹੇ ਸੀ, ਤੇ ਉਹ ਮਤਲਬ ਕਿ ਉਹ ਸਮਝਾਇਆ ਸੀ ਨਾ ਉਹਦੇ ਗੁਰੂ ਨੇ ਕਿ ਬਹੁਤੇ ਸ਼ਦਾਈਆਂ ਦੀ ਭੀੜ 'ਚ ਸਿਆਣੀ ਗੱਲ ਵੀ ਕਰਨੀ ਠੀਕ ਨਹੀਂ ਹੁੰਦੀ। ਤਾਂ ਉਹ ਗੱਲ ਇਹ ਹੈ ਕਿ ਬਈ ਉਹੀ ਮਸਲਾ ਹੋ ਜਾਂਦਾ। ਫਿਰ ਅਗਲਾ ਕਹਿੰਦਾ ਕਿ ਚੁੱਪ ਹੀ ਪਲੀ ਹੈ, ਚੁੱਪ ਪਲੀ ਹੈ। ਤਾਂ ਇਹ ਰਾਜਨੀਤਿਕ ਜਿਹੜੀ ਉੱਥੇ ਪਿੰਡਾਂ ਦੇ ਵਿੱਚ ਜਿਹੜੀ ਪਹੁੰਚ ਬਣੀ ਪਈ ਹੈ ਇਸ ਕਿਸਮ ਦੀ, ਉਹ ਠੀਕ ਨਹੀਂ ਹੈ। ਤਾਂ ਗੱਲ ਇਹ ਆ ਕਿ ਬਈ ਇਸ ਪਾਸੇ ਸਾਰੇ ਧਿਆਨ ਦੇਣ, ਰਲ ਮਿਲ ਕੇ, ਸਗੋਂ ਤੁਹਾਡਾ ਫਾਇਦਾ ਹੋਣਾ। ਭਾਈਚਾਰਕ ਸਾਂਝ, ਜਾਤੀਵਾਦ ਚੀਜ਼ਾਂ ਉਹ ਤਾਂ ਠੀਕ ਹੈ, ਉਹ ਪਾਸੇ ਹੋ ਜਾਣਗੀਆਂ, ਉਹ ਤਾਂ ਬਹੁਤ ਵਧੀਆ ਗੱਲ ਹੈ, ਪਰੰਤੂ ਤੁਹਾਨੂੰ ਫਾਇਦਾ ਹੋਣਾ। ਹਰੇਕ ਸ਼ਮਸ਼ਾਨ ਘਾਟ 'ਚ ਕੋਈ ਕਿੱਲਾ ਜਗ੍ਹਾ ਤਾਂ ਨੱਪੀ ਹੋਏਗੀ ਨਾ ਤੁਸੀਂ। ਤੇ ਜੇ ਉਹ 1-2, ਚਲੋ ਠੀਕ ਹੈ, ਵੱਡਾ ਪਿੰਡ ਹੈ ਤੇ 2 ਹੋ ਸਕਦੇ ਆ, ਤੇ ਜੇ ਨਹੀਂ ਤੇ ਇੱਕ ਹੀ ਰੱਖੋ ਤੇ ਉਹਦੇ ਨਾਲ ਦੂਜੀ ਪੈਲੀ ਜਿਹੜੀ ਉਹਦੀ ਆਮਦਨ ਵਧਾ ਲਓ। ਸਹੀ ਹੈ ਜੀ ਜੀ। ਮੈਨੂੰ ਜੀ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੀ ਇੱਥੇ ਸਮਾਪਤੀ ਕਰਦੇ ਹਾਂ, ਮਿਲਾਂਗੇ ਅਗਲੀ ਵਾਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ।
ਜੀ ਤੇ ਸੋ ਤੇ ਪ੍ਰੋਗਰਾਮ ਦੀ ਸਮਾਪਤੀ ਹੈ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।